जी आखते हैं सुतु प्रोग्राम च आप सब का स्वागत है। मैं राजकरनवीर सिंह अपडेट कैलीफोर्निया लैके हाजिर हाँ। जुड़ चुके ने इस टाइम हरजोत सिंह खालसा जी, स्वागत है जी। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 1 ਤਰੀਕ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੀਟ ਵੇਵ ਜਿਹੜੀ ਆ ਪੂਰੀ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਹੋ ਚੁੱਕੀ ਹੈਗੀ ਆ। ਬਹੁਤ ਸਾਰੇ ਕੈਲੀਫੋਰਨੀਆ ਦੇ ਜਿਹੜੇ ਸ਼ਹਿਰ ਆ ਉੱਥੇ 100 ਡਿਗਰੀ ਪਲੱਸ ਜਿਹੜਾ ਅੱਜ ਟੈਂਪਰੇਚਰ ਗਿਆ ਹੈਗਾ। ਮੈਟਰੋਲੋਜਿਸਟ ਤਮਾਰਾ ਬਰਗ ਉਹਨਾਂ ਨੇ ਇਹ ਕਿਹਾ ਆ ਵੀ ਪੂਰਾ ਹਫਤਾ ਇਹ ਜੋ ਹੀਟ ਆ ਉਹ ਵੱਧਦੀ ਰਹੇਗੀ। ਨਾਰਥ ਵਿੰਡਸ 10 ਤੋਂ ਲੈ ਕੇ 20 ਮਾਈਲ ਤੇ ਗਸਟ ਜੋ 30 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲਣਗੀਆਂ। ਹਿਊਮਿਡਿਟੀ ਜਿਹੜੀ ਆ ਉਹ 5 ਤੋਂ 15% ਤੱਕ ਹੈਗੀ ਆ। 7 ਦਿਨਾਂ ਦਾ ਜੇ ਫੋਰਕਾਸਟ ਦੱਸਦੇ ਜਾਈਏ ਸੈਕਰਾਮੈਂਟੋ ਏਰੀਆ ਦਾ, ਜੇ ਮੈਂ ਦੱਸਦਾ ਜਾਵਾਂ ਜੀ 103 ਡਿਗਰੀ ਤੋਂ ਲੈ ਕੇ 110-11 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਇਸ ਸ਼ਨੀਚਰਵਾਰ ਤੱਕ ਪਹੁੰਚ ਜਾਣਾ ਹੈਗਾ ਆ। ਸੋ ਪੂਰਾ ਹਫਤਾ ਨੈਸ਼ਨਲ ਵੈਦਰ ਸਰਵਿਸ ਨੇ ਰੈੱਡ ਫਲੈਗ ਵਾਰਨਿੰਗ ਇਸ਼ੂ ਕੀਤੀ ਹੋਈ ਹੈਗੀ ਆ ਤੇ ਅੱਗ ਲੱਗਣ ਦੇ ਬੜੇ ਚਾਂਸ ਹੈਗੇ ਆ। ਡੇਜ਼ ਆਫ ਐਕਸਟ੍ਰੀਮ ਹੀਟ ਆ ਸੈਕਰਾਮੈਂਟੋ ਰੀਜਨਲ ਟ੍ਰਾਂਜ਼ਿਟ ਅਥਾਰਟੀ ਆ ਜੋ ਇਹ ਦੱਸ ਰਹੀ ਹੈਗੀ। ਬਿਲਕੁਲ, ਇਕੱਲਾ ਸੈਕਰਾਮੈਂਟੋ ਨਹੀਂ, ਇਸ ਦੇ ਨਾਲ ਨਾਲ ਪੂਰੀ ਵੈਲੀ ਦੇ ਵਿੱਚ, ਤਕਰੀਬਨ ਪੂਰੇ ਕੈਲੀਫੋਰਨੀਆ ਦੇ ਵਿੱਚ ਇਹ ਹਾਲਾਤ ਬਣੇ ਪਏ ਨੇ। ਤੇ ਕਹਿੰਦੇ ਵੀ ਹੈਲਥ ਨੂੰ ਵੀ ਡੇਂਜਰ ਇਸ ਅੱਤ ਦੀ ਗਰਮੀ ਦੇ ਨਾਲ ਹੋ ਸਕਦਾ ਹੈ। ਵਾਈਲਡ ਫਾਇਰ ਦਾ ਖਤਰਾ ਤਾਂ ਵਧਿਆ ਆ। ਉਧਰ ਪੀਜੀਐਨਈ ਨੇ ਇਹ ਵੀ ਦੱਸਿਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕੱਲ ਨੂੰ 12,000 ਕਸਟਮਰਸ ਦੀ ਬਿਜਲੀ ਜਿਹੜੀ ਉਹ ਸ਼ਟ ਆਫ ਕੀਤੀ ਜਾ ਸਕਦੀ ਹੈਗੀ ਆ। ਬਿਊਟ ਕਾਉਂਟੀ ਦੇ ਕੁਝ ਹਿੱਸਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਦੱਸਿਆ। ਪੀਜੀਐਨ ਨੇ ਵੀ ਦੱਸਿਆ ਵੀ ਇਹਤਿਆਤੀ ਤੌਰ ਦੇ ਉੱਤੇ ਜਿਹੜੀ ਬਿਜਲੀ ਆ ਉਹ ਕਲੂਸਾ, ਗਲੈਨ, ਲੇਕ, ਨਾਪਾ, ਸ਼ਾਸਤਾ, ਸੋਲਾਨੋ ਤੇ ਹਾਮਾ ਤੇ ਯੂਲੋ ਕਾਉਂਟੀਜ਼ ਦੇ ਵਿੱਚ ਵੀ ਬਿਜਲੀ ਜਾ ਸਕਦੀ ਆ। 12,000 ਕਸਟਮਰਸ ਇਹਨਾਂ 9 ਕਾਉਂਟੀਜ਼ ਦੇ ਵਿੱਚ ਕਹਿੰਦੇ ਸ਼ਟ ਆਫ ਤੋਂ ਅਫੈਕਟਡ ਹੋਣਗੇ। ਸ਼ਾਸਤਾ ਕਾਉਂਟੀ ਦੇ ਵਿੱਚ ਜਿਹੜੇ ਕਸਟਮਰਸ ਮੋਸਟਲੀ ਹੋਣਗੇ ਜਿਨ੍ਹਾਂ ਦੀ ਬਿਜਲੀ ਗੁੱਲ ਹੋਣੀ ਆ। 9,000 ਜਿਹੜਾ ਕਸਟਮਰ ਆ ਪੀਜੀਐਨਈ ਦਾ, ਉਸ ਇਕੱਲਾ ਸ਼ਾਸਤਾ ਕਾਉਂਟੀ 'ਚ ਬਿਜਲੀ ਤੋਂ ਬਗੈਰ ਰਹੇਗਾ। ਕਲੂਸਾ 'ਚ 500 ਤੇ 1900 ਜਿਹੜੇ ਆ ਟਿਹਾਮਾ ਕਾਉਂਟੀ ਦੇ ਵਿੱਚ, ਯੋਲੋ ਦੇ ਵਿੱਚ 200 ਤੇ ਲੇਕ, ਨਾਪਾ, ਸੋਲਾਨੋ ਦੇ ਵਿੱਚ ਵੀ ਜਿਹੜੇ ਆ 100 ਕਸਟਮਰਸ ਦੀ ਬਿਜਲੀ ਜਾ ਸਕਦੀ ਆ। ਪੀਐਸਪੀਐਸ ਕਹਿੰਦੇ ਵੀ ਜਨਰਲੀ ਇਫੈਕਟ ਕਰਦੇ ਉਹਨਾਂ ਕਾਉਂਟੀਜ਼, ਕੁਝ ਇਲਾਕੇ ਕਾਉਂਟੀਜ਼ ਦੇ ਵਿੱਚ, ਸਾਰੀ ਕਾਉਂਟੀ ਨੂੰ ਨਹੀਂ, ਜਿੱਥੇ ਇਹਨਾਂ ਨੂੰ ਅੱਗ ਲੱਗਣ ਦਾ ਖਤਰਾ ਜਿਹੜਾ ਆ ਉਹ ਲੱਗਦਾ ਆ ਵੀ ਇਹਨਾਂ ਦੇ ਉਪਕਰਨਾਂ ਕਰਕੇ ਇੱਥੇ ਅੱਗ ਲੱਗ ਸਕਦੀ ਆ। ਸੋ ਜੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਕਾਉਂਟੀ ਦਾ ਨਾਂ ਲਿਆ, ਮੇਕ ਸ਼ੋਰ ਕਰੋ ਵੀ ਤੁਸੀਂ ਆਪਣਾ ਕੱਲ੍ਹ ਵਾਸਤੇ ਪ੍ਰਬੰਧ ਕਰਕੇ ਰੱਖੋ ਜੇ ਬਿਜਲੀ ਤੁਹਾਡੇ ਜਿਹੜੀ ਉਹ ਜਾ ਸਕਦੀ ਹੈਗੀ ਆ। ਉੱਦਾਂ ਉਹਨਾਂ ਨੇ ਕਿਹਾ ਆ ਵੀ ਏਡੀਏ ਐਕਸੈਸਿਬਲ ਰੈਸਟ ਰੂਮ, ਡਿਵਾਈਸ ਚਾਰਜਿੰਗ, ਵਾਈਫਾਈ, ਬਲੈਂਕਟ, ਏਅਰ ਕੰਡੀਸ਼ਨਿੰਗ, ਵਾਟਰ ਤੇ ਸਨੈਕਸ ਦੇ ਨਾਲ ਜਿਹੜੇ ਕੂਲਿੰਗ ਸੈਂਟਰਸ ਆ ਉਹ ਵੀ ਜਿਹੜੇ ਕਮਿਊਨਿਟੀ ਰਿਸੋਰਸ ਸੈਂਟਰਸ ਆ ਉਹ ਇਹਨਾਂ ਕਾਉਂਟੀਜ਼ ਦੇ ਵਿੱਚ ਬਣਾਏ ਗਏ ਹੈਗੇ ਆ। ਉਹਨਾਂ ਲੋਕਾਂ ਦੇ ਲਈ ਸਭ ਤੋਂ ਜ਼ਿਆਦਾ ਔਖਿਆਈ ਆਉਂਦੀ ਆ ਜਿਨ੍ਹਾਂ ਦੇ ਮੈਡੀਕਲ ਉਪਕਰਨ ਬਿਜਲੀ ਦੇ ਨਾਲ ਚੱਲਦੇ ਆ, ਤੇ ਜੇ ਉਹ ਬਿਜਲੀ ਗੁੱਲ ਹੋ ਜੇ ਤਾਂ ਫਿਰ ਕੀ ਕਰਨਾ ਆ। ਇੰਨੀ ਭਾਰੀ ਗਰਮੀ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਆ, ਬਿਜਲੀ ਦੀ ਜਿਹੜੀ ਮੰਗ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਹੁਣ ਤੁਸੀਂ ਇਹ ਹਿਸਾਬ ਲਾਓ ਵੀ ਆਉਂਦੇ ਸਾਲਾਂ ਦੇ ਵਿੱਚ ਕੈਲੀਫੋਰਨੀਆ ਵਿੱਚ ਬਿਜਲੀ ਤੇ ਹੀ ਸਭ ਕੁਝ ਚੱਲਣ ਨੂੰ ਤਰਜੀਹ ਜਿਹੜੀ ਉਹ ਦਿੱਤੀ ਜਾ ਰਹੀ ਆ। ਤੇ ਫਿਰ ਬਾਅਦ ਦੇ ਵਿੱਚ ਇਹਨਾਂ ਦੇ ਦੁਆਰਾ ਇਹ ਖਾਸ
ਹਦਾਇਤਾਂ ਦਿੱਤੀਆਂ ਜਾਂਦੀਆਂ ਵੀ ਬਿਜਲੀ ਘੱਟ ਤੋਂ ਘੱਟ ਵਰਤੀ ਜਿਹੜੀ ਉਹ ਜਾਵੇ, ਤਾਂ ਜੋ ਗ੍ਰਿਡ ਦੇ ਉੱਤੇ ਭਾਰ ਨਾ ਪਵੇ। ਸੋ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਆ ਬਿਜਲੀ ਗੁੱਲ ਹੋਣ ਦੀ ਸੰਭਾਵਨਾ ਲਈ। ਜੀ। ਅਗਲੀ ਖਬਰ ਪ੍ਰੋਪੋਜੀਸ਼ਨ 47 ਨੂੰ ਲੈ ਕੇ ਆ। ਬਿਹਾਈਂਡ ਦ ਡੋਰ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਬੈਲਟ ਮੀਜਰ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਕਿ ਜਿਹੜਾ ਰੀਟੇਲ ਥੈਫਟ ਆ ਉਸ ਨੂੰ ਟਾਰਗੇਟ ਕੀਤਾ ਜਾ ਸਕੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਪੂਰੀ ਕੋਸ਼ਿਸ਼ ਕੀਤੀ ਆ ਵੀ ਇਸ ਬਿੱਲ ਨੂੰ ਨਾ ਬੈਲਟ ਦੇ ਉੱਤੇ ਲੈ ਕੇ ਆਂਦਾ ਜਾਵੇ, ਪਰ ਜਦੋਂ ਉਹਨਾਂ ਦੀ ਹੀ ਪਾਰਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਕਾਫੀ ਜ਼ਿਆਦਾ ਜਿਹੜਾ ਆ ਰੌਲਾ ਪਾਇਆ ਵੀ ਨਹੀਂ, ਇਹ ਜਿਹੜੇ ਫੈਲਨੀ ਚਾਰजेस ਲੱਗਣੇ ਚਾਹੀਦੇ ਆ, ਜਿਹੜੇ 3 ਵਾਰ ਚੋਰੀ ਦੇ ਵਿੱਚ ਫੜ ਹੁੰਦੇ ਹੈਗੇ ਆ ਵਿਦਿਨ 3 ਈਅਰ ਦੇ ਵਿੱਚ, ਤੇ ਨਹੀਂ ਤਾਂ ਜਿਹੜਾ ਕ੍ਰਾਈਮ ਆ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਆ। ਕਈ ਡਿਸਟ੍ਰਿਕਟ ਅਟਾਰਨੀਜ਼, ਬਿਜ਼ਨਸ ਓਨਰਸ ਉਹ ਇਹਦੇ ਉੱਤੇ ਪੂਰਾ ਜ਼ੋਰ ਪਾ ਰਹੇ ਹੈਗੇ ਆ। ਸੋ ਹੋਪਫੁਲੀ ਕਹਿੰਦੇ ਵੀ ਜਿਹੜਾ ਇਹ ਬੈਲਟ ਆ ਹੁਣ ਬੈਲਟ ਦੇ ਉੱਤੇ ਆ ਜਾਊਗਾ ਨਵੰਬਰ ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਆ ਪ੍ਰੋਪੋਜੀਸ਼ਨ 47 ਦਾ। ਤੇ 47% ਸਟੇਟ ਵੋਟਰਸ ਨੇ 2014 ਦੇ ਵਿੱਚ ਇਹਨੂੰ ਅਪਰੂਵ ਕੀਤਾ ਸੀ ਤਾਂ ਕਿ ਲੋਕਾਂ ਦੀ ਜਿਹੜੇ ਆ ਚੋਰੀ ਜਾਂ ਡਰੱਗ ਪੋਜੈਸ਼ਨ ਦੇ ਜਿਹੜੇ ਆਫੈਂਸਸ ਆ ਉਹਨਾਂ ਨੂੰ ਫੈਲਨੀਜ਼ ਤੋਂ ਘਟਾ ਕੇ ਮਿਸਡਮੀਨਰ ਯੂਜ਼ ਕੀਤਾ ਜਾ ਸਕੇ ਤਾਂ ਕਿ ਜਿਹੜੀਆਂ ਜੇਲ੍ਹਾਂ ਭਰੀਆਂ ਆ ਉਹਨਾਂ ਨੂੰ ਘਟਾਇਆ ਜਾ ਸਕੇ। ਪਰ ਇਹਦਾ ਅਸਰ ਬੁਰਾ ਇੰਨਾ ਹੋਇਆ ਵੀ ਹਰ ਇੱਕ ਨੇ ਜਿਹੜੀਆਂ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਜਿਹੜੇ ਆ ਕੋਈ ਅਰੈਸਟ ਵੀ ਨਹੀਂ ਕਰ ਸਕੇ। ਜਿਹੜੇ ਬਹੁਤ ਸਾਰੇ ਕੈਲੀਫੋਰਨੀਆ ਦੇ ਸ਼ਹਿਰ ਆ, ਖਾਸ ਕਰਕੇ ਸੈਨ ਫਰਾਂਸਿਸਕੋ, ਓਕਲੈਂਡ, ਉਹਨਾਂ ਦਾ ਜਿਹੜਾ ਬਹੁਤ ਬੁਰਾ ਹਾਲ ਹੋਇਆ ਹੈਗਾ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਲਾਸ ਐਂਜਲਸ ਦੀ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੋਨ, ਉਹਨਾਂ ਦੀ ਬੜੀ ਟਫ ਆ ਇਸ ਵਾਰੀ ਰੀ ਇਲੈਕਸ਼ਨ ਦੀ ਜਿਹੜੀ ਵਿਡ ਹੈਗੀ ਆ। ਸੋ ਉਹਨਾਂ ਨੂੰ ਇਹਦਾ ਜਿਹੜਾ ਸਾਥ ਆ ਉਹ ਦੇਣਾ ਪਊਗਾ। ਜੀ, ਬਿਲਕੁਲ। ਸੋ 2 ਪੈਰਲਲ ਹੀ ਚੀਜ਼ਾਂ ਜਿਹੜੀਆਂ ਉਹ ਇੱਥੇ ਜਿਹੜੀਆਂ ਚੱਲ ਰਹੀਆਂ, ਜਿਸ ਵਿੱਚ ਇੱਕ ਤਾਂ ਪ੍ਰੋਪ 47 ਨੂੰ ਰਿਫਾਰਮ ਕਰਨ ਦੀ ਗੱਲ ਆ, ਦੂਜੇ ਪਾਸੇ ਡੈਮੋਕ੍ਰੇਟ ਲਾਅ ਮੇਕਰਸ ਕੁਛ ਆਪਣੇ ਪੱਧਰ ਦੇ ਉੱਤੇ ਇੱਕ ਇੱਦਾਂ ਦਾ ਬਿੱਲ ਲਿਆਉਣ ਬਾਰੇ ਸੋਚ ਰਹੇ ਆ ਤਾਂ ਜੋ ਇਸ ਬੈਲਟ ਮੈਜਰ ਦੀ ਕਹਿੰਦੇ ਆ ਵੀ ਲੋੜ ਨਾ ਪਵੇ। ਲਾਅ ਮੇਕਰਸ ਦਾ ਜਿਹੜਾ ਪਲਾਨ ਆ ਉਹ ਗੈਵਿਨ ਨਿਊਸਮ ਉਸ ਨੂੰ ਲੀਡ ਕਰ ਰਹੇ ਆ। ਉਹਨਾਂ ਦੀ ਉਹੀ ਸੋਚ ਆ ਵੀ ਘੱਟ ਲੋਕਾਂ ਨੂੰ ਅਸੀਂ ਜੇਲ੍ਹ ਦੇ ਪਿੱਛੇ ਜੇਲ੍ਹ ਦੇ ਵਿੱਚ ਘੱਲਣਾ ਆ। ਜਿਹੜਾ ਦੂਜਾ ਜਿਹੜਾ ਕੰਪੇਅਰਡ ਹੈਗਾ ਆ, ਜਿਹੜਾ ਪ੍ਰੋਪ 47 ਨੂੰ ਵਿੱਚ ਸੋਧਾ ਕਰਨ ਵਾਲਾ, ਉਸ ਨੂੰ ਜਿਹੜਾ ਉਹ ਲੈ ਕੇ ਉੱਦਾਂ ਦੋਨਾਂ ਪ੍ਰਪੋਜ਼ਲ ਦੇ ਵਿੱਚ ਸ਼ਾਪ ਲਿਫਟਿੰਗ ਨੂੰ ਫੈਲਨੀ ਕਰਾਰ ਦੇਣ ਦੀ ਮੱਦ ਹੈਗੀ ਆ। ਜਿਹੜੇ ਬਾਰ-ਬਾਰ ਇਹੀ ਚੀਜ਼ ਕਰਦੇ ਆ ਤੇ ਫੈਂਟਨਲ ਦੇ ਨਾਲ ਸੰਬੰਧਿਤ ਜੇ ਕਿਸੇ ਦੇ ਉੱਤੇ ਚਾਰजेस ਆਉਂਦੇ ਆ ਤੇ ਉਹਨਾਂ ਨੂੰ ਵੀ ਸਜ਼ਾ ਸਖਤ ਕਰਨ ਦੀ ਗੱਲ ਰੱਖੀ ਗਈ ਹੈ। ਪਰ ਕਹਿੰਦੇ ਵੀ ਜਿਹੜਾ ਲਾਅ ਮੇਕਰਸ ਦਾ ਪਲਾਨ ਆ ਉਹ ਨੈਰੋਅਰ ਆ ਸਕੋਪ ਦੇ ਵਿੱਚ, ਉਹਦੇ ਵਿੱਚ ਘੱਟ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਆ। ਰੀਟੇਲਰਸ ਦਾ ਜਿਹੜਾ ਪਲਾਨ ਆ ਉਹ ਕਹਿੰਦੇ ਵੀ ਕਿਸੇ ਦੀ ਵੀ ਪਹਿਲਾਂ ਚੋਰੀ ਦੇ ਨਾਲ ਸੰਬੰਧਿਤ ਕਨਵਿਕਸ਼ਨ ਹੋਊਗੀ, ਚਾਹੇ ਉਹ ਕਈ ਸਾਲ ਪਹਿਲਾਂ ਕਿਉਂ ਨਾ ਹੋਈ ਹੋਵੇ, ਉਸ ਨੂੰ 3 ਸਟ੍ਰਾਈਕ ਪਾਲਿਸੀ ਦੇ ਵਿੱਚ ਕਾਊਂਟ ਜਿਹੜਾ ਉਹ ਕਰਨਾ ਚਾਹੀਦਾ ਤਾਂ ਜੋ ਉਹਨਾਂ ਨੂੰ ਹੋਰ ਸਖਤ ਸਜ਼ਾ ਦਿੱਤੀ ਜਾ ਸਕੇ। ਲਾਅ ਮੇਕਰਸ ਸਖਤ ਸਜ਼ਾ ਦੀ ਗੱਲ ਕਰ ਰਹੇ ਆ, ਪਰ ਜਿੱਦਾਂ ਤੁਸੀਂ ਦੱਸਿਆ ਵੀ ਉਹ 3 ਸਾਲਾਂ ਦੇ ਵਿੱਚ ਜਿਹੜੀ ਉਹ ਹੋਈ ਹੋਣੀ ਚਾਹੀਦੀ ਆ। ਸੋ ਇਹ ਇਸ ਟਾਈਮ ਆਪਸ ਵਿੱਚ ਸਿੰਘ ਜਿਹੜੇ ਉਹ ਫਸੇ ਆ। ਸੋ ਟਰਾਈ ਕਰ ਰਹੇ ਆ ਵੀ ਉਹ 3 ਸਾਲ ਵਾਲੀ ਨੂੰ ਹੀ ਜਿਹੜਾ ਉਹ ਲਿਆਂਦਾ ਜਾਵੇ ਤੇ ਜਿਹੜੀ ਕੋਈ ਵੀ ਟਾਈਮ ਦੇ ਉੱਤੇ ਚੋਰੀ ਵਾਲੀ ਚੀਜ਼ ਆ ਉਸ ਨੂੰ ਇਸ ਦੇ ਵਿੱਚੋਂ ਕੱਢਿਆ ਜਾਵੇ। ਪਰ ਜਿਹੜਾ ਬੈਲਟ ਮੈਜਰ ਆ ਉਹਦੇ ਵਿੱਚ ਜਿਹੜਾ ਕਿਸੇ ਵੀ ਟਾਈਮ ਦੇ ਉੱਤੇ ਚੋਰੀ ਕੀਤੀ ਦੇ ਵਿੱਚ ਐਡ ਆ ਸਟ੍ਰਾਈਕ ਵਾਲੀ ਜਿਹੜੀ ਗੱਲ ਹੈਗੀ ਆ। ਸੋ ਇਹ ਹੁਣ ਮੇਕ ਸ਼ੋਰ ਕਰਿਓ ਵੀ ਸਾਰੇ ਜਾਣੇ ਵੀ ਇਹ ਸਖਤ ਸਜ਼ਾ ਵਾਲੀ ਹੀ ਚੀਜ਼ ਆ ਉਹ ਆਪਣੇ ਮੋਹਰੇ ਆਵੇ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਗਨ ਸ਼ਾਪ ਦੇ ਜਿਹੜੇ ਕ੍ਰੈਡਿਟ ਕਾਰਡ ਸੇਲਸ ਆ ਉਸ ਨੂੰ ਕੈਲੀਫੋਰਨੀਆ ਹੁਣ ਟਰੈਕ ਕਰਨਾ ਸ਼ੁਰੂ ਕਰੇਗਾ। 17 ਹੋਰ ਸੂਬਿਆਂ ਨੇ ਅਜਿਹੇ ਕਾਨੂੰਨ ਪਹਿਲਾਂ ਹੀ ਜਿਹੜੇ ਆ ਉਹ ਪਾਸ ਕੀਤੇ ਆ ਜੋ ਕਿ ਇਸ ਨੂੰ ਰੋਕਦੇ ਆ ਵੀ ਤੁਸੀਂ ਇਸ ਤਰੀਕੇ ਨਾਲ ਦੇਖ ਨਹੀਂ ਸਕਦੇ। ਖਾਸ ਕਰਕੇ ਕਹਿੰਦੇ ਵੀ ਵੀਜ਼ਾ ਤੇ ਮਾਸਟਰ ਕਾਰਡ ਉਹਨਾਂ ਨੂੰ ਇਹ ਹੋਊਗਾ ਵੀ ਉਹ ਆਪਣੇ ਬੈਂਕ ਦੇ ਨਾਲ ਮਿਲ ਕੇ ਸਪੈਸ਼ਲ ਰੀਟੇਲ ਕੋਡਸ ਜਨਰੇਟ ਕਰਨਗੇ ਜਿਹੜੇ ਅਸਾਈਨ ਕੀਤੇ ਜਾਣਗੇ ਗਨ ਸਟੋਰਸ ਨੂੰ ਤਾਂ ਜੋ ਉਹਨਾਂ ਦੀਆਂ ਸੇਲਸ ਦੇ ਉੱਤੇ ਜਿਹੜੀ ਨਜ਼ਰ ਆ ਉਹ ਰੱਖੀ ਜਾਵੇ। ਨਵੇਂ ਕਾਨੂੰਨ ਦੂਜੇ ਪਾਸੇ ਕਹਿੰਦੇ ਆ ਵੀ ਉਹ ਐਗਜ਼ੈਕਟ ਆਪੋਜ਼ਿਟ ਹੋਣਗੇ ਜਾਰਜੀਆ, ਆਇਓਵਾ, ਟੈਨੇਸੀ ਤੇ ਵਾਇਓਮਿੰਗ ਦੇ ਵਿੱਚ ਜਿਹੜੇ ਸਪੈਸੀਫਿਕ ਗਨ ਸ਼ਾਪ ਕੋਡਸ ਆ ਉਸ ਦੇ ਨਾਲ ਸੰਬੰਧਿਤ। ਕਈ ਜਿਹੜੇ ਡੈਮੋਕ੍ਰੇਟ ਲਾਅ ਮੇਕਰਸ ਆ ਤੇ ਗਨ ਕੰਟਰੋਲ ਐਕਟਿਵਿਸਟ ਆ ਉਹ ਇਹ ਕਹਿੰਦੇ ਆ ਵੀ ਇਸ ਨਵੇਂ ਰੀਟੇਲ ਟਰੈਕਿੰਗ ਕੋਡ ਦੇ ਨਾਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਮਦਦ ਹੋਊਗੀ
ਜੇ ਉਹਨਾਂ ਨੂੰ ਲੱਗਦਾ ਆ ਵੀ ਕੋਈ ਸਸਪੀਸ਼ੀਅਸ ਸ਼ੱਕੀ ਜਿਹੜੀ ਆ ਉਹ ਗਨ ਸੇਲ ਪਰਚੇਜ਼ ਆ ਉਹ ਹੋਈ ਆ ਲਾ ਐਨਫੋਰਸਮੈਂਟ ਏਜੰਸੀਆਂ ਦੀ ਮਦਦ ਦੇ ਲਈ। ਕੋਲੋਰਾਡੋ ਤੇ ਨਿਊਯਾਰਕ ਉਹਨਾਂ ਨੇ ਕੈਲੀਫੋਰਨੀਆ ਦੀ ਇਸ ਲੀਡ ਦੇ ਪਿੱਛੇ ਚੱਲਦੇ ਹੋਏ ਉਹਨਾਂ ਨੇ ਵੀ ਜਿਹੇ ਹੁਣ ਕਾਨੂੰਨ ਲਿਆਂਦੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨ ਲਾ ਮੇਕਰਸ ਤੇ ਗਨ ਰਾਈਟ ਐਡਵੋਕੇਟ ਆ ਉਹ ਇਹ ਚਿੰਤਾ ਪ੍ਰਗਟਾ ਰਹੇ ਆ ਵੀ ਰੀਟੇਲ ਜਿਹੜੇ ਕੋਡ ਦੇ ਨਾਲ ਅਨਵਾਰੰਟਡ ਸਸਪੀਸ਼ਨ ਬਗੈਰ ਮਤਲਬ ਤੋਂ ਜਿਹੜਾ ਸ਼ੱਕ ਆ ਗਨ ਬਾਇਰਸ ਦੇ ਉੱਤੇ ਵਧੇਗਾ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈਗਾ। ਸੋ ਕਹਿੰਦੇ ਵੀ ਅਸੀਂ ਪਿਛਲੇ 16 ਮਹੀਨਿਆਂ ਦੇ ਵਿੱਚ 17 ਸਟੇਟਾਂ ਨੇ GOP ਖਾਸ ਕਰਕੇ ਜਿੱਥੇ ਲੀਡ ਕਰਦੀ ਆ ਉੱਥੇ ਉਹਨਾਂ ਦੀ ਮੈਜੋਰਟੀ ਆ ਉਹਨਾਂ ਨੇ ਅਜਿਹੇ ਮੈਜਰਸ ਪਾਸ ਕੀਤੇ ਆ ਜੋ ਫਾਇਰ ਆਰਮ ਸਟੋਰ ਕੋਡ ਜਾਂ ਉਸ ਦੀ ਵਰਤੋਂ ਆ ਉਸ ਨੂੰ ਲਿਮਿਟ ਕਰ ਸਕਣ। ਪਰ ਕੈਲੀਫੋਰਨੀਆ ਦੇ ਵਿੱਚ ਇਹ ਹੁਣ ਸ਼ੁਰੂ ਹੋਇਆ ਆ। ਇੱਥੇ ਕ੍ਰੈਡਿਟ ਕਾਰਡ ਸੇਲਸ ਜਿਹੜੀਆਂ ਗਨ ਸ਼ਾਪ ਦੀਆਂ ਆ ਉਸ ਨੂੰ ਹੁਣ ਟਰੈਕ ਕੀਤਾ ਜਾਵੇਗਾ। ਅਗਲੀ ਖਬਰ ਵੱਲ ਚੱਲੀਏ ਤੇ ਅੱਜ ਤੋਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਗੈਸ ਟੈਕਸ ਆ 2 ਸੈਂਟ ਹੋਰ ਵੱਧ ਗਿਆ ਹੈਗਾ। ਸੈਂਡੀਗੋ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $4.82 ਹੋ ਗਈ ਆ। 58 ਸੈਂਟ ਪਰ ਗੈਲਨ ਕੈਲੀਫੋਰਨੀਆ ਸਟੇਟ ਦੇ ਵਿੱਚ ਐਕਸਾਈਜ਼ ਟੈਕਸ ਹੈਗਾ ਆ। 2 ਸੈਂਟ ਵਧਿਆ ਵੀ ਇਹਦਾ ਮਤਲਬ ਇਹ ਆ ਵੀ ਜੇ 12 ਗੈਲਨ ਤੁਸੀਂ ਭਰਾਣੀ ਹੋਵੇ ਤੇ 25 ਸੈਂਟ ਤੁਹਾਨੂੰ ਐਕਸਟਰਾ ਹੋਰ ਦੇਣੇ ਪਊਗੇ। ਇਹ ਨਹੀਂ ਪਤਾ ਵੀ ਉਹ ਪੈਸੇ ਜਾਣੇ ਕਿੱਥੇ ਹੈਗੇ ਆ ਤੇ ਨਾ ਹੀ ਇਹ ਲੱਗਦਾ ਆ ਵੀ ਇਹ ਜਿਹੜਾ ਐਕਸਟਰਾ ਟੈਕਸ ਵਧਾਇਆ ਉਹ ਘਟੂਗਾ। ਜੋ ਸਿਲਵਰਮੈਨ ਇਕਨੋਮਿਕਸ ਦੇ ਪ੍ਰੋਫੈਸਰ ਹੈਗੇ ਸੈਂਡੀਗੋ ਏਰੀਆ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਵੀ ਜਿਹੜਾ ਗੈਸ ਆ ਇਹਦੇ ਉੱਤੇ ਇੰਨਾ ਜ਼ਿਆਦਾ ਟੈਕਸ ਜਿਹੜੇ ਕੈਲੀਫੋਰਨੀਆ ਵਾਲੇ ਕਿਉਂ ਲਾ ਰਹੇ ਹੈਗੇ ਆ। ਅਕੋਰਡਿੰਗ ਟੂ ਜਿਹੜਾ ਡਾਟਾ ਆ ਕੈਲੀਫੋਰਨੀਆ એનર્ਜੀ ਕਮਿਸ਼ਨ ਦਾ ਉਹਨਾਂ ਨੇ ਇਹ ਕਿਹਾ ਸੋਮਵਾਰ ਤੋਂ ਡਰਾਈਵਰਸ 90 ਸੈਂਟ ਟੈਕਸਸ ਪਰ ਗੈਲਨ ਦੇ ਗੈਸ ਦੇ ਉੱਤੇ ਦੇਣਗੇ। 60 ਸੈਂਟ ਸਟੇਟ ਐਕਸਾਈਜ਼ ਦਾ ਟੈਕਸ ਆ, 18 ਸੈਂਟ ਫੈਡਰਲ ਐਕਸਾਈਜ਼ ਦਾ, 10 ਸੈਂਟ ਸਟੇਟ ਤੇ ਲੋਕਲ ਸੇਲਸ ਟੈਕਸਸ, 2 ਸੈਂਟ ਸਟੇਟ ਅੰਡਰਗਰਾਉਂਡ ਸਟੋਰੇਜ ਟੈਂਕ ਫੀਸ। ਸੋ ਇਹ ਟੋਟਲ ਹੁਣ 90 ਸੈਂਟ ਇੱਕ ਗੈਲਨ ਦੇ ਉੱਤੇ ਟੈਕਸ ਆਪਾਂ ਜਿਹੜੇ ਕੈਲੀਫੋਰਨੀਆ 'ਚ ਰਹਿਣ ਵਾਲੇ ਆ ਉਹ ਪੇ ਕਰ ਰਹੇ ਹੈਗੇ ਆ। ਦੂਸਰੇ ਪਾਸੇ ਜਦੋਂ ਰਿਪਬਲਿਕਨ ਪਾਰਟੀ ਦੇ ਜਿਹੜੇ ਹੈਗੇ ਆ ਪੋਲੀਟੀਸ਼ੀਅਨਸ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਸਾਨੂੰ ਇਹਦੇ ਵਿੱਚ ਉਹਨਾਂ ਨੇ ਕੋਈ ਸਲਾਹ ਲੈਣ ਦੀ ਕੋਈ ਗੱਲਬਾਤ ਨਹੀਂ ਕੀਤੀ ਹੈਗੀ। ਸੋ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੇ ਵਿੱਚ ਜਿਹੜਾ ਗੈਸ ਆ ਇਹ ਲੱਗਦਾ ਹੀ ਆ ਵੀ ਪੂਰੇ ਅਮਰੀਕਾ ਦੇ ਵਿੱਚ ਸਾਰਿਆਂ ਨਾਲੋਂ ਮਹਿੰਗਾ ਰਹਿਣਾ ਹੀ ਆ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਕੈਲੀਫੋਰਨੀਆ ਦੇ ਵੋਟਰਸ ਕਹਿੰਦੇ ਡਿਸਾਈਡ ਕਰਨਗੇ ਵੀ ਹੈਲਥ ਕੇਅਰ ਟੈਕਸ ਦੇ ਵਿੱਚ ਕਿਸ ਦੀ ਜਿੱਤ ਹੁੰਦੀ ਆ, ਗੈਵਿਨ ਨਿਊਸਮ ਦੀ ਜਾਂ ਡਾਕਟਰਸ ਦੀ। ਕਹਿੰਦੇ ਵੀ ਹੈਲਥ ਕੇਅਰ ਇੰਡਸਟਰੀ ਦੇ ਦੁਆਰਾ ਇੱਕ ਮੈਜਰ ਲਿਆਂਦਾ ਜਾ ਰਿਹਾ ਨਵੰਬਰ ਦੇ ਬੈਲਟ ਦੇ ਵਿੱਚ ਜਿਸ ਦੇ ਨਾਲ ਮੈਡੀਕਲ ਦੇ ਲਈ ਹੋਰ ਜ਼ਿਆਦਾ ਮਨੀ ਰੇਜ਼ ਹੋਊਗੀ ਤੇ ਇੱਕ ਜਿਹੜੇ ਬਲਾਕ ਲਾਅ ਮੇਕਰਸ ਦਾ ਆ ਉਹ ਕਹਿੰਦੇ ਵੀ ਉਸ ਨੂੰ ਸਪੈਂਡਿੰਗ ਕਰਨ ਦੇ ਲਈ ਵੀ ਉਸ ਨੂੰ ਬਲੌਕ ਕਰਨਗੇ ਲਾਅ ਮੇਕਰਸ ਨੂੰ ਵੀ ਇਹ ਜੇ ਰਾਸ਼ੀ ਹੁੰਦੀ ਆ ਸਪੈਂਡ ਜਿਹੜੀ ਉਹ ਕਿੱਥੇ ਕਰਨੀ ਜਾਣੀ ਆ ਗਵਰਨਮੈਂਟ ਸਰਵਿਸਿਜ਼ ਦੇ ਉੱਤੇ ਨਾ ਵਰਤੀ ਜਾਵੇ ਉਸ ਦੇ ਉੱਤੇ ਬਲੌਕ ਲੱਗਣਾ ਚਾਹੀਦਾ ਆ। ਬਿਲੀਅਨਸ ਆਫ ਡਾਲਰ ਕਹਿੰਦੇ ਆ ਇਸ ਟਾਈਮ ਜਿਹੜੇ ਲਾਈਨ ਦੇ ਉੱਤੇ ਲੱਗੇ ਹੋਏ ਆ। ਇਹ ਕਹਿੰਦੇ ਵੀ ਨਵੰਬਰ ਦੇ ਵਿੱਚ ਹੁਣ ਕੈਲੀਫੋਰਨੀਆ ਦੇ ਵੋਟਰਸ ਆ ਇਹ ਵੇਖਣਗੇ ਵੀ ਜਿਹੜਾ ਸਪੈਸ਼ਲ ਟੈਕਸ ਡਾਲਰਸ ਆ ਉਹ ਹੁਣ ਜਨਰਲ ਗਵਰਨਮੈਂਟ ਫੰਡ ਦੇ ਵਿੱਚ ਜਾਊਗਾ ਜਾਂ ਅਸਲ ਵਿੱਚ ਮੈਡੀਕਲ 'ਚ ਵਰਤਿਆ ਜਾ ਸਕਦਾ ਆ। ਇਸ ਬਜਟ ਡੀਲ ਦੇ ਤਹਿਤ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਸਾਈਨ ਕੀਤਾ ਸੀ ਸੈਟਰਡੇ ਨੂੰ $2 ਬਿਲੀਅਨ 2026 ਤੱਕ ਇਸ ਦੇ ਵਿੱਚ ਜਾਵੇਗਾ। ਇਨਕਰੀਜ਼ ਪੇਮੈਂਟ ਹੋਣਗੀਆਂ ਡਾਕਟਰਸ ਨੂੰ ਤੇ ਹੈਲਥ ਕੇਅਰ ਪ੍ਰੋਵਾਈਡਰਸ ਨੂੰ ਜਿਹੜੇ ਮੈਡੀਕਲ ਦੇ ਜਿਹੜੇ ਪੇਸ਼ੈਂਟਸ ਆ ਦੇਖਦੇ ਨੇ। ਕਹਿੰਦੇ ਵੀ ਇਹਦੇ ਨਾਲ ਉਹਨਾਂ ਨੂੰ ਇਹ ਇਨਕਰੇਜ ਕੀਤਾ ਜਾਊਗਾ ਵੀ ਹੋਰ ਜ਼ਿਆਦਾ ਲੋ ਇਨਕਮ ਪੇਸ਼ੈਂਟਸ ਆ ਉਹਨਾਂ ਨੂੰ ਦੇਖਿਆ ਕਰਨ। ਇਸ ਡੀਲ ਕਹਿੰਦੇ ਰਿਲਾਈ ਕਰਦੀ ਹੈ ਸਪੈਸ਼ਲ ਟੈਕਸ ਦੇ ਉੱਤੇ ਜਿਹੜੀ ਹੈਲਥ ਇੰਸ਼ੋਰੈਂਸ ਕੰਪਨੀਜ਼ ਪੇ ਕਰਦੀਆਂ ਆ। ਪਰ ਕਹਿੰਦੇ ਵੀ ਹੁਣ ਆ ਰਹੀਆਂ ਇਲੈਕਸ਼ਨਸ ਦੇ ਵਿੱਚ ਇਹ ਸਾਰਾ ਕੁਝ ਅਨਡੂ ਕੀਤਾ ਜਾ ਸਕਦਾ ਆ ਤੇ ਜਿਹੜੀਆਂ ਕੁਝ ਪੇਮੈਂਟ ਇਨਕਰੀਜ਼ ਦੇ ਨਾਲ ਜਿਹੜਾ ਬਜਟ ਦੇ ਵਿੱਚ ਆ ਲੋ ਇਨਕਮ ਫੈਮਿਲੀਜ਼ ਤੇ ਯੰਗ ਚਿਲਡਰਨ ਜਿਹੜੇ ਆ ਉਹਨਾਂ ਉਹ ਜਿਹੜੇ ਇਸ ਇੰਸ਼ੋਰੈਂਸ ਤੋਂ ਵਾਂਝੇ ਜਿਹੜੇ ਉਹ ਹੋਰ ਰਹਿ ਸਕਦੇ। ਕਹਿੰਦੇ ਵੀ ਇਸ ਬੈਲਟ ਇਨੀਸ਼ੀਏਟਿਵ ਨੂੰ ਸਾਰੀ ਹੈਲਥ ਕੇਅਰ ਇੰਡਸਟਰੀ ਜਿਹੜੀ ਸਪੋਰਟ ਕਰ ਰਹੀ ਆ ਤੇ ਨਿਊਸਮ ਨੂੰ ਤਾਂ ਜੋ ਜਿਹੜਾ ਨਿਊਸਮ ਨੇ ਪ੍ਰੋਮਿਸ ਕੀਤਾ ਸੀਗਾ ਪਿਛਲੇ ਸਾਲ ਉਸ ਦੇ ਨਾਲ ਪੱਕੇ ਤੌਰ ਦੇ ਉੱਤੇ ਜਿਹੜੀ ਮਨੀ ਆ ਉਹ ਸਿਕਿਉਰ ਹੋ ਸਕੇ ਹੈਲਥ ਕੇਅਰ ਦੇ ਲਈ ਰਾਦਰ ਦੈਨ ਫਿਊਚਰ ਲਾ ਮੇਕਰਸ ਦੇ ਲਈ ਜਿਹੜੇ ਕਿ ਪ੍ਰਿਜ਼ਨਸ ਪਾਰਕਸ ਰੋਡਸ ਜਾਂ ਹੋਰ ਸਰਵਿਸਿਜ਼ ਉੱਤੇ ਉਹ ਰਾਸ਼ੀ ਵਰਤਦੇ ਨੇ।
ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਉਸ ਬਜਟ ਨੂੰ ਸਾਈਨ ਕਰ ਦਿੱਤਾ ਹੈ ਜਿਹਦੇ ਵਿੱਚ 46.8 ਬਿਲੀਅਨ ਡਾਲਰ ਦਾ ਘਾਟਾ ਹੈਗਾ। 16 ਬਿਲੀਅਨ ਡਾਲਰ ਦੀ ਸਪੈਂਡਿੰਗ ਕੱਟਸ ਕੀਤੀ ਗਈ ਆ। ਟੈਂਪਰੇਰਲੀ ਟੈਕਸਸ ਕੁਝ ਬਿਜ਼ਨੈਸਸ ਦੇ ਉੱਤੇ ਇਨਕਰੀਜ਼ ਕੀਤੇ ਗਏ ਹੈਗੇ ਆ। ਲਾ ਮੇਕਰਸ ਨੇ ਪਿਛਲੇ ਬੁੱਧਵਾਰ ਨੂੰ ਇਹ ਜਿਹੜਾ ਬਜਟ ਆ ਉਹ ਪਾਸ ਕਰ ਦਿੱਤਾ ਸੀ ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਵੀ ਸਾਡੇ ਨਾਲ ਕੋਈ ਵੀ ਜਿਹੜਾ ਇਸ ਇਸ਼ੂ ਦੇ ਉੱਤੇ ਸਮਝੌਤਾ ਨਹੀਂ ਹੋਇਆ ਹੈਗਾ। ਡੈਫਿਸਿਟ ਜਿਹੜਾ 2023 ਦੇ ਵਿੱਚ 32 ਬਿਲੀਅਨ ਡਾਲਰ ਦਾ ਸੀਗਾ, ਇਹ ਹੁਣ ਵੱਧ ਕੇ ਕਾਫੀ ਜ਼ਿਆਦਾ ਹੋ ਗਿਆ ਸੀ। ਸੋ ਕੱਟ ਕਾਫੀ ਚੀਜ਼ਾਂ ਦੇ ਵਿੱਚ ਲੱਗਣੇ ਹੈਗੇ ਇਸ ਵਾਰੀ ਗਵਰਨਮੈਂਟ ਦੇ ਜਿਹੜੇ ਪ੍ਰੋਗਰਾਮ ਹੈਗੇ ਆ, ਤੇ ਜਿਹੜੇ ਬਿਜ਼ਨੈਸਸ 1 ਮਿਲੀਅਨ ਡਾਲਰ ਰੈਵਨਿਊ ਤੋਂ ਵੱਧ ਬਣਾਉਂਦੇ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਆ ਕੁਛ ਟੈਕਸ ਲੱਗਣ ਜਾ ਰਿਹਾ ਆ, ਤੇ ਜਿਹਦਾ ਜਿਹੜਾ ਕ੍ਰਿਟਿਸਿਜ਼ਮ ਆ ਉਹ ਕੈਲੀਫੋਰਨੀਆ ਦੇ ਗਵਰਨਰ ਦਾ ਵੀ ਹੋ ਰਿਹਾ ਹੈਗਾ ਆ। ਕਹਿੰਦੇ ਕਈ ਜਿਹੜੇ ਸੋਸ਼ਲ ਸੇਫਟੀ ਨੈਟ ਪ੍ਰੋਗਰਾਮਸ ਆ ਉਹ ਘੱਟ ਹੋਣ ਜਾ ਰਹੇ ਹੈਗੇ। ਜੀ ਬਿਲਕੁਲ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸ ਜਾਈਏ, ਕੱਲ ਜਿਹੜੇ ਸਿੱਖ ਇਤਿਹਾਸਕਾਰ ਸਿੱਖ ਹਿਸਟੋਰੀਅਨ ਅਜਮੇਰ ਸਿੰਘ ਜੀ ਆਪਣੇ ਕੋਲ ਪਹੁੰਚੇ ਸੀ, ਉਹਨਾਂ ਦਾ ਜਿਹੜਾ ਸੈਮੀਨਾਰ ਆ ਪੰਜਾਬੀ ਰੇਡੀਓ USA ਦੀ YouTube ਦੇ ਉੱਤੇ ਪਾ ਦਿੱਤਾ ਗਿਆ ਆ। ਸੋ ਤੁਸੀਂ ਉੱਥੇ ਉਸ ਨੂੰ ਦੇਖਣਾ ਸੁਣਨਾ ਜਿਹੜਾ ਉਹ ਨਾ ਭੁੱਲਿਓ। ਅੱਜ ਉਹਨਾਂ ਦੀ ਜਿਹੜੀ ਸੀਗੀ ਭਾਸ਼ਣ, ਉਸ ਨੂੰ 3 ਤੋਂ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਸਾਰਿਆਂ ਦੇ ਨਾਲ ਉਸ ਦੀ ਸਾਂਝ ਜਿਹੜੀ ਉਹ ਪਾਈ ਗਈ ਸੀਗੀ। ਸੋ ਉਹ ਦੇਖਣਾ ਜਿਹੜਾ ਉਹ ਬਿਲਕੁਲ ਵੀ ਨਾ ਭੁੱਲਿਓ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਆ ਜਾਂਦੇ ਜਾਂਦੇ ਜੇ ਆਪਾਂ ਮਾਰਕੀਟਸ ਦਾ ਵੀ ਹਾਲ ਦੱਸਦੇ ਜਾਈਏ, ਅੱਜ ਵੀਕ ਦੀ ਸ਼ੁਰੂਆਤ ਦੇ ਵਿੱਚ ਡਾਓ ਜੋਨ 51 ਪੁਆਇੰਟ ਵੱਧ ਕੇ 39,170 ਤੇ ਬੰਦ ਹੋਇਆ। S&P 15 ਪੁਆਇੰਟ ਵੱਧ ਕੇ 5475, ਨੈਸਡੈਕ 147 ਪੁਆਇੰਟ ਵੱਧ ਕੇ 17,879 ਤੇ ਬੰਦ ਹੋਇਆ। ਸੋਨੇ ਦਾ ਭਾਅ $2342 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ, 10 ਈਅਰ ਯੀਲਡ 4.45% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,876, ਇਥੀਰੀਅਮ 3400 ਤੇ $41 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 44 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 6 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।